ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 25 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਬੁਲਾਈਏ ਤੇ ਫੌਕਸ ਚੈਨਲ $500 ਮਿਲੀਅਨ ਵੈਲਿਊ ਆਪਣੀ ਅੱਜ ਲੂਜ਼ ਕਰ ਗਿਆ ਟੱਕਰ ਕਾਲਸਨ ਤੋਂ। ਉਸ ਨੂੰ ਕੱਢਣ ਤੋਂ ਬਾਅਦ ਜਦੋਂ ਉਹਨੂੰ ਕੱਢ ਦਿੱਤਾ ਗਿਆ ਹੈਗਾ, ਕਹਿੰਦੇ ਵੀ ਟੱਕਰ ਕਾਲਸਨ ਦਾ ਜਿਹੜਾ ਸ਼ੋਅ ਆ ਬਹੁਤ ਹੀ ਜ਼ਿਆਦਾ ਪੋਪੂਲਰ ਸੀ। 3,34,000 ਦੇ ਕਰੀਬ ਵਿਊਅਰਸ ਜੋ ਹੈਗੇ ਆ 25 ਸਾਲ ਤੋਂ ਲੈ ਕੇ 54 ਸਾਲ ਦੀ ਏਜ ਗਰੁੱਪ ਵਾਲੇ ਉਸ ਦੇ ਸ਼ੋਅ ਦੇ ਵਿੱਚ ਉਹਨੂੰ ਸੁਣਦੇ ਸੀ। ਟਵਾਈਸ ਦਾ ਆਡੀਅנס ਆਫ CNN ਤੇ MSNBC ਦੇ। ਸੋ ਇਹਦਾ ਜਿਹੜਾ ਸ਼ੋਅ ਆ ਕਾਫੀ ਪੋਪੂਲਰ ਸੀ ਤੇ ਫੌਕਸ ਦੇ ਸ਼ੇਅਰ ਜਿਹੜੇ 17% ਜਾਂ 0.6% ਡ੍ਰੌਪ ਹੋ ਗਏ, ਜਿਹਦੇ ਨਾਲ $500 ਮਿਲੀਅਨ ਦਾ ਜਿਹੜਾ ਆਲਰੇਡੀ ਲਾਸ ਫੌਕਸ ਨੂੰ ਹੋ ਗਿਆ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦਾ ਇੱਕ ਬੰਦਾ ਜੋ ਕਿ ਡਾਕਟਰ ਬਣ ਕੇ ਵਿਚਰਦਾ ਰਿਹਾ ਤੇ ਕਹਿੰਦੇ ਉਹਨੇ ਹਜ਼ਾਰਾਂ ਹੀ ਲੋਕਾਂ ਦਾ ਜਿਹੜਾ ਉਹ ਇਲਾਜ ਕੀਤਾ, ਜਿਨ੍ਹਾਂ ਵਿੱਚ ਕਈ ਕੈਂਸਰ ਪੇਸ਼ੈਂਟ ਵੀ ਸ਼ਾਮਲ ਸੀ। ਲਾਸ ਐਂਜਲਸ ਡਿਸਟ੍ਰਿਕਟ ਅਟਰਨੀ ਦੇ ਜਿਹੜੇ ਆਫਿਸ ਆ ਉਹਨਾਂ ਨੇ ਉਹ ਦੱਸਿਆ। ਸਟੀਫਨ ਗਰੋਵਕੀਅਨ ਜਿਹੜਾ ਉਸਨੇ ਕਹਿੰਦਾ ਵੀ ਓਨ ਕਰਦਾ ਸੀ ਤੇ ਆਪਰੇਟ ਕਰਦਾ ਸੀਗਾ ਪਾਥਵੇਜ਼ ਮੈਡੀਕਲ ਨਾਰਥ ਹਾਲੀਵੁੱਡ ਦੇ ਵਿੱਚ। 43 ਸਾਲਾਂ ਦਾ ਇਹ ਸਟੂਡੀਓ ਸਿਟੀ ਦਾ ਰਹਿਣ ਵਾਲਾ ਜਿਹੜਾ ਉਹ ਬੰਦਾ, ਇਸ ਨੇ ਕਈ ਸੀਰੀਅਸ ਮੈਡੀਕਲ ਕੰਡੀਸ਼ਨ ਜਿਨ੍ਹਾਂ 'ਚ ਕੈਂਸਰ ਵੀ ਸ਼ਾਮਲ ਆ, ਉਸ ਦੀ ਟਰੀਟਮੈਂਟ ਜਿਹੜੀ ਆ ਉਹ ਆਫਰ ਕੀਤੀ ਸੀ। ਇਸ ਉੱਤੇ ਹੁਣ 5 ਫੈਲਨੀ ਜਿਹੜੇ ਕਾਊਂਟਸ ਆ ਆਫ ਪ੍ਰੈਕਟਿਸਿੰਗ ਮੈਡੀਸਨ ਵਿਦਆਊਟ ਸਰਟੀਫਿਕੇਸ਼ਨ ਇਸ ਦੇ ਉੱਤੇ ਲਗਾਏ ਗਏ ਆ। ਸੋ ਕਹਿੰਦੇ ਵੀ ਮੈਡੀਸਨ ਨੂੰ ਪ੍ਰੈਕਟਿਸ ਕਰਨਾ ਵਿਦਆਊਟ ਲਾਇਸੈਂਸ ਇਹ ਕ੍ਰਿਮੀਨਲ ਐਕਟੀਵਿਟੀ ਆ ਕੈਲੀਫੋਰਨੀਆ ਦੇ ਵਿੱਚ। ਇਸ ਦੇ ਨਾਲ ਕਈ ਲੋਕਾਂ ਦੇ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਆ। ਕਈ ਸੀਰੀਅਸ ਇਲਨੈਸਿਸ, ਇੰਜਰੀਜ਼ ਜਿਹੜੀਆਂ ਉਹਨਾਂ ਨੂੰ ਹੋ ਸਕਦੀਆਂ। ਸੋ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਕਨ ਨੇ ਅੱਜ ਇੱਕ ਸਟੇਟਮੈਂਟ ਦੇ ਵਿੱਚ ਦੱਸਿਆ। ਪ੍ਰੋਸੀਕਿਊਟਰਸ ਨੇ ਕਿਹਾ ਵੀ ਨਵੰਬਰ 17 ਨੂੰ ਪਿਛਲੇ ਸਾਲ ਇੱਕ ਅੰਡਰ ਕਵਰ ਇਨਵੈਸਟੀਗੇਟਰ ਇਸ ਦੇ ਕੋਲ ਗਿਆ ਇਲਾਜ ਜਿਹੜਾ ਉਹ ਕਰਾਉਣ ਦੇ ਬਹਾਨੇ, ਤੇ ਫਿਰ ਇਹ ਪਤਾ ਲੱਗਾ ਵੀ ਇਹ ਕਿਸ ਤਰੀਕੇ ਦੇ ਨਾਲ ਆਪਣਾ ਬਿਜ਼ਨਸ ਕੰਡਕਟ ਕਰ ਰਿਹਾ ਸੀ, ਬਲੱਡ ਟੈਸਟ ਕਰਦਾ ਸੀ, ਉਹਨਾਂ ਨੂੰ ਟਰੀਟਮੈਂਟ ਜਿਹੜੀ ਆ ਉਹ ਐਡਵਾਈਜ਼ ਕਰ ਰਿਹਾ ਸੀ ਤੇ ਜਿਹੜੀਆਂ ਸੀਰੀਅਸ ਕੰਡੀਸ਼ਨਸ, ਵਾਇਰਲ ਇਨਫੈਕਸ਼ਨ ਜਾਂ ਕੈਂਸਰ ਵਰਗੇ ਇਲਾਜ ਵੀ ਜਿਹੜੇ ਇਸ ਦੇ ਵਿੱਚ ਉਹ ਦੱਸ ਰਿਹਾ ਸੀਗਾ। ਸੋ ਹਾਲ ਦੀ ਘੜੀ ਉਸ ਕਹਿ ਲਓ ਵੀ ਕਲੀਨਿਕ ਨੇ ਸੋ ਕਾਲ ਜਿਹੜਾ ਪਾਥਵੇਜ਼ ਮੈਡੀਕਲ ਆ ਉਸਨੇ ਜਿਹੜੇ ਕਮੈਂਟ ਆ ਉਸ ਦੇ ਉੱਤੇ ਜਿਹੜਾ ਉਹ ਨਹੀਂ ਕੀਤਾ, ਤੇ ਹੁਣ ਉਹਨਾਂ ਦੀ ਜਿਹੜੀ ਵੈਬਸਾਈਟ ਆ ਅੰਡਰ ਕੰਸਟਰਕਸ਼ਨ ਜਿਹੜੀ ਆ ਉਹ ਦੱਸੀ ਜਾ ਰਹੀ ਹੈਗੀ ਆ। ਕਹਿੰਦੇ ਤਾਲੀਬਾਨ ਵਾਲਿਆਂ ਨੇ ਆਈਸਿਸ ਸੈੱਲ ਦਾ ਇੱਕ ਹੈਡ ਉਸ ਨੂੰ ਜਿਹੜਾ ਗੋਲੀਆਂ ਮਾਰ ਕੇ ਮਾਰ ਦਿੱਤਾ ਆ। 13 US ਸਰਵਿਸ ਮੈਂਬਰ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਅਫਗਾਨ ਸਿਵਲੀਅਨਸ, ਉਹਨਾਂ ਦੀ ਇੱਕ ਬੋmbਿੰਗ ਦੇ ਵਿੱਚ ਮੌਤ ਹੋਈ ਸੀ ਸਨ 2021 ਦੇ ਵਿੱਚ, ਅਗਸਤ ਦੇ ਵਿੱਚ, ਜਦੋਂ US ਉੱਥੋਂ ਇਵੈਕੂਏਟ ਕਰ ਰਿਹਾ ਸੀ। 170 ਦੇ ਕਰੀਬ ਸਿਵਲੀਅਨਸ ਮਾਰੇ ਗਏ ਸੀ। ਜੌਨ ਐਫ ਕਰਬੀ ਸਪੋਕਸਮੈਨ ਆ ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ, ਉਹਨਾਂ ਨੇ ਕਿਹਾ ਵੀ ਤਾਲੀਬਾਨ ਨੇ ਇਸ ਆਪਰੇਸ਼ਨ ਦੇ ਵਿੱਚ ਹਾਈ ਪ੍ਰੋਫਾਈਲ ਲੀਡਰਸ਼ਿਪ ਜੋ ਇਸਲਾਮਿਕ ਸਟੇਟ ਸੈੱਲ ਦਾ, ਜਿਸ ਨੂੰ ਇਸਲਾਮਿਕ ਸਟੇਟ ਖੋਰਸਾਨ ਪ੍ਰੋਵਿੰਸ ISIS-K ਕਰਕੇ ਜਾਣਿਆ ਜਾਂਦਾ ਹੈ, ਉਸ ਨੂੰ ਮਾਰ ਮੁਕਾਇਆ। ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇੱਕ ਕਾਸਟ ਡਿਸਕ੍ਰਿਮੀਨੇਸ਼ਨ ਦਾ ਬਿੱਲ SB 403 ਉਹ ਚਰਚਾ ਦੇ ਵਿੱਚ ਆ। ਕਈ ਤਰੀਕੇ ਦੇ ਉਸ ਦੇ ਨਾਲ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ ਆ। ਇਸ ਬਿੱਲ ਦੀ ਅੱਜ ਕਮੇਟੀ ਹੀਅਰਿੰਗ ਸੀ, ਜਿਸ ਦੇ ਵਿੱਚ ਕਹਿੰਦੇ ਵੀ ਯੂਨੈਨਿਮਸਲੀ 8-0 ਦੇ ਨਾਲ ਇਸ ਬਿੱਲ ਨੂੰ ਅੱਗੇ ਵਧਾਉਣ ਦੇ ਲਈ ਮਨਜ਼ੂਰੀ ਜਿਹੜੀ ਆ ਉਹ ਦੇ ਦਿੱਤੀ ਆ। ਸੋ ਜਿਹੜਾ ਕਾਸਟ ਬਾਇਸ ਬਿੱਲ ਆ
ਇਸ ਦੀ ਜਿਹੜੀ ਪਹਿਲੀ ਲੈਜਿਸਲੇਟਿਵ ਹਰਡਲ ਆ ਉਹ ਉਸਨੇ ਪਾਰ ਕਰ ਲਈ ਆ। ਸੋ ਜਿਹੜੀ ਸਟੇਟ ਸੈਨੇਟਰ ਆਇਸ਼ਾ ਵਹਾਬ ਪਹਿਲੀ ਮੁਸਲਿਮ ਤੇ ਅਫਗਾਨ ਅਮਰੀਕਨ ਆ ਲੈਜਿਸਲੇਚਰ ਦੇ ਲਈ ਇਹ ਚੁਣੀ ਗਈ ਸੀ। ਇਸਨੇ ਪਿਛਲੇ ਮਹੀਨੇ ਇਸ ਬਿੱਲ ਨੂੰ ਇੰਟਰੋਡਿਊਸ ਕੀਤਾ ਸੀ। ਸਿਸਕੋ ਦੇ ਵਿੱਚ ਤੇ ਹੋਰ ਕਈ ਥਾਵਾਂ ਦੇ ਉੱਤੇ ਕਾਸਟ ਨੂੰ ਲੈ ਕੇ ਇਹ ਚਰਚਾਵਾਂ ਕੋਈ ਇਦਾਂ ਦੀਆਂ ਖਬਰਾਂ ਆਈਆਂ, ਉੱਥੇ ਵੀ ਇੱਕ ਇਦਾਂ ਦਾ ਬਿੱਲ ਪਾਸ ਹੋਇਆ ਸੀਗਾ ਵੀ ਕਾਸਟ ਦੇ ਬੇਸ ਦੇ ਉੱਤੇ ਡਿਸਕ੍ਰਿਮੀਨੇਸ਼ਨ ਜਿਹੜਾ ਆ ਉਹ ਨਹੀਂ ਹੋ ਸਕਦੀ। ਸੋ ਇਸ ਦੇ ਹਮਾਇਤੀ ਤੇ ਵਿਰੋਧੀ ਅੱਜ ਇਸ ਹੀਅਰਿੰਗ ਦੇ ਬਾਹਰ ਵੀ ਜਿਹੜੇ ਉਹ ਪਹੁੰਚੇ, ਕਹਿੰਦੇ ਵੀ 400-500 ਬੰਦਾ ਐਟਲੀਸਟ ਉੱਥੇ ਪਹੁੰਚਿਆ ਸੀ। ਦੋ ਸਵਾ ਦੋ ਸੌ ਬੰਦੇ ਜਿਹੜੇ ਸਪੋਰਟ ਦੇ ਵਿੱਚ ਤੇ 400 ਤੋਂ ਵੱਧ ਬੰਦੇ ਜਿਹੜੇ ਇਸ ਬਿੱਲ ਦੇ ਵਿਰੋਧ ਕਰਨ ਦੇ ਲਈ ਪਹੁੰਚੇ ਹੋਏ ਸੀਗੇ। ਪਰ ਇਸ ਨੂੰ ਜਿਹੜੀ ਉੱਥੋਂ ਦੀ ਕਹਿ ਲਓ ਵੀ ਕਮੇਟੀ ਆ ਉਸ ਨੇ ਯੂਨੈਨਿਮਸਲੀ ਪਾਸ ਕਰਕੇ ਅੱਗੇ ਸਦਨ ਵਿੱਚ ਇਸ ਦੇ ਉੱਤੇ ਬਹਿਸ ਦੇ ਲਈ ਭੇਜ ਦਿੱਤਾ ਆ। FMCSA ਨੇ ਇੱਕ ਡਰਾਈਵਰ ਨੂੰ ਇਹ ਡਿਕਲੇਅਰ ਕਰ ਦਿੱਤਾ ਹੈ ਵੀ ਇਹ ਇਮੀਨੈਂਟ ਹੈਜ਼ਰਡ ਹੈਗਾ ਜਦੋਂ ਉਸਨੇ 4 ਲੋਕਾਂ ਨੂੰ ਆਪਣੇ ਬਿਗ ਰਿਗ ਦੇ ਨਾਲ ਮਾਰ ਦਿੱਤਾ ਸੀ। ਕਰੇਰਾ ਨਾਮ ਦਾ ਸਪੈਨਿਸ਼ ਮੂਲ ਦਾ ਸਾਊਲ ਐਕੁਐਲਸ ਕਰੇਰਾ ਇਹ ਜੋ ਡਰਾਈਵਰ ਆ ਇਸਨੇ ਇਸ ਨੂੰ ਜਿਹੜਾ ਆ ਅਪ੍ਰੈਲ 14 ਦੀ ਜਿਹੜੀ FMCSA ਦੀ ਪ੍ਰੈਸ ਰਿਲੀਜ਼ ਆ ਉਹਦੇ ਵਿੱਚ ਇਹ ਦੱਸਿਆ ਗਿਆ ਹੈਗਾ। ਕੁਝ ਸਮਾਂ ਪਹਿਲਾਂ ਇਸਨੇ ਟੈਨਸੀ ਦੇ ਵਿੱਚ ਇੱਕ ਡਿਸੇਬਲਡ ਕਾਰ ਸੀ ਉਹਦੇ ਉੱਤੇ ਆਪਣਾ ਟਰੱਕ ਚੜਾ ਦਿੱਤਾ ਸੀ ਜਿਹੜਾ ਰੋਡ ਦੇ ਉੱਤੇ ਖੜੀ ਸੀ, ਜਿਹਦੇ ਨਾਲ 4 ਜਣਿਆਂ ਦੀ ਮੌਤ ਹੋ ਗਈ ਸੀ। ਤੇ ਟੈਨਸੀ ਦੇ ਵਿੱਚ ਉਸ ਨੂੰ 4 ਕਾਊਂਟਸ ਆਫ ਵਹੀਕੂਲਰ ਹੋਮਿਸਾਈਡ ਬਾਈ ਇੰਟੌਕਸੀਕੇਸ਼ਨ ਤੇ ਡਰਾਈਵਿੰਗ ਅੰਡਰ ਦਾ ਇਨਫਲੂਐਂਸ, ਰੈਕਲੈਸ ਐਗਰਾਵੇਟਡ ਅਸੌਲਟ, ਰੈਕਲੈਸ ਐਂਡੇਂਜਰਮੈਂਟ ਤੇ ਫੇਲਿੰਗ ਟੂ ਐਕਸਰਸਾਈਜ਼ ਡਿਊ ਕੇਅਰ ਇਹ ਸਾਰਿਆਂ ਦੇ ਲਈ ਚਾਰਜ ਕੀਤਾ ਗਿਆ ਸੀ। ਤੇ ਬੇਸਡ ਅਪੋਨ ਦਿਸ ਹੁਣ ਕਰੇਰਾ ਨੂੰ ਜਿਹੜਾ ਆ FMCSA ਦਾ ਡਰੱਗ ਤੇ ਅਲਕੋਹਲ ਕਲੀਅਰਿੰਗ ਹਾਊਸ ਆ ਉੱਥੇ ਉਹਦੀ ਜਿਹੜੀ ਪ੍ਰੋਹਿਬਿਸ਼ਨ ਆ ਉਹ ਕਰ ਦਿੱਤੀ ਹੈਗੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਆ। ਵਾਸ਼ਿੰਗਟਨ ਮੁਲਕ ਦਾ 10ਵਾਂ ਸੂਬਾ ਬਣ ਗਿਆ ਜਿਨ੍ਹਾਂ ਨੇ ਅਸੌਲਟ ਵੈਪਨਸ ਦੇ ਸੇਲ ਦੇ ਉੱਤੇ ਬੈਨ ਲਗਾ ਦਿੱਤਾ ਆ। ਗਵਰਨਰ ਜੇ ਐਂਸਲੇ ਉਹਨਾਂ ਨੇ ਇੱਕ ਮੈਜਰ ਨੂੰ ਅੱਜ ਸਾਈਨ ਕਰ ਦਿੱਤਾ ਜਿਸ ਦੇ ਨਾਲ ਜਿਹੜੀਆਂ ਇਹ ਅਸੌਲਟ ਵੈਪਨਸ ਆ ਇਸ ਦੀ ਜਿਹੜੀ ਇਸ ਸਟੇਟ ਦੇ ਵਿੱਚ ਸੂਬੇ 'ਚ ਵਾਸ਼ਿੰਗਟਨ 'ਚ ਸੇਲ, ਮੈਨੂਫੈਕਚਰਿੰਗ ਤੇ ਡਿਸਟ੍ਰੀਬਿਊਸ਼ਨ ਉਸ ਦੇ ਉੱਤੇ ਰੋਕ ਲੱਗ ਜਾਊਗੀ। ਇਸ ਦੇ ਵਿੱਚ 50 ਤੋਂ ਵੱਧ ਵੱਖ-ਵੱਖ ਤਰ੍ਹਾਂ ਦੀਆਂ ਸੈਮੀ ਆਟੋਮੈਟਿਕ ਫਾਇਰ ਆਰਮਸ ਸ਼ਾਮਿਲ ਦੱਸੀਆਂ ਜਾਂਦੀਆਂ ਆ। ਇਸ ਦੇ ਨਾਲ ਇਹਨਾਂ ਮਾਡਲਸ ਤੋਂ ਇਲਾਵਾ ਇਹ ਜਿਹੜਾ ਬੈਨ ਉਹਨਾਂ ਸਾਰੀਆਂ ਸੈਮੀ ਆਟੋਮੈਟਿਕ ਰਾਈਫਲਸ ਦੇ ਉੱਤੇ ਵੀ ਲਾਗੂ ਹੋਊਗਾ ਜਿਹੜੀਆਂ 30 ਇੰਚ ਦੀ ਲੰਬਾਈ ਤੋਂ ਘੱਟ ਆ ਜਾਂ ਹੋਰ ਜਿਹੜੇ ਸੈਮੀ ਆਟੋਮੈਟਿਕ ਫਾਇਰ ਆਰਮਸ ਜਿਨ੍ਹਾਂ ਦੇ ਵਿੱਚ ਥੰਬ ਹੋਲ ਸਟਾਕਸ ਵਰਗੇ ਫੀਚਰ ਜਾਂ ਐਡੀਸ਼ਨਲ ਹੈਂਡ ਗ੍ਰਿਪਸ ਵੀ ਸ਼ਾਮਿਲ ਹੋਣਗੀਆਂ। ਇਸ ਤੋਂ ਇਲਾਵਾ ਕੈਲੀਫੋਰਨੀਆ, ਕਨੈਟੀਕਟ, ਡੈਲਾਵੇਅਰ, ਹਵਾਈ, ਇਲੀਨੋਇਸ, ਮੈਰੀਲੈਂਡ, ਮੈਸਾਚਿਊਸਟ, ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ ਵੀ ਅਜਿਹੇ ਬੈਨਸ ਅਸੌਲਟ ਵੈਪਨਸ ਦੇ ਉੱਤੇ ਲਗਾਏ ਗਏ ਹੈਗੇ ਆ। ਫੈਡਰਲ ਲੈਵਲ ਦੇ ਉੱਤੇ ਵੀ ਅਸੌਲਟ ਵੈਪਨਸ ਦੇ ਉੱਤੇ ਬੈਨ ਲਾਉਣ ਦੀ ਚਰਚਾ ਜਿਹੜੀ ਆ ਅਕਸਰ ਚੱਲਦੀ ਰਹਿੰਦੀ ਆ ਪਰ ਇਵੈਂਚੁਅਲੀ ਅਜੇ ਤੱਕ ਲੱਗਾ ਨਹੀਂ ਆ। ਕੁਝ ਵਰੇ ਪਹਿਲਾਂ, ਕੁਝ ਦਹਾਕੇ ਪਹਿਲਾਂ ਅਸੌਲਟ ਵੈਪਨਸ ਦੇ ਉੱਤੇ ਬੈਨ ਅਮਰੀਕਾ 'ਚ ਫੈਡਰਲ ਤੌਰ ਦੇ ਉੱਤੇ ਸੀਗਾ ਪਰ ਉਹ ਐਕਸਪਾਇਰ ਹੋਣ ਤੋਂ ਬਾਅਦ ਦੇ ਵਿੱਚ ਉਸ ਨੂੰ ਰੀਨਿਊ ਨਹੀਂ ਸੀ ਕੀਤਾ ਗਿਆ। ਪਰ ਹੁਣ ਕਈ ਜਿਹੜੇ ਸੂਬੇ ਆ ਆਪਣੇ ਪੱਧਰ ਦੇ ਉੱਤੇ ਇਹ ਬੈਨ ਲਗਾ ਰਹੇ ਆ। ਜੀ, ਕੈਲੀਫੋਰਨੀਆ ਦੇ ਜੋ ਲੋਐਸਟ ਹੈਲਥ ਵਰਕਰਸ ਹੈਗੇ, ਲੋਐਸਟ ਪੇਡ ਹੈਲਥ ਵਰਕਰਸ ਆ ਉਹ ਆਪਣੀ ਸੈਲਰੀ ਦੇ ਵਿੱਚ ਬੂਸਟ ਮੰਗਦੇ ਹੈਗੇ ਆ ਤੇ ਇੰਡਸਟਰੀ ਜਿਹੜੀ ਆ ਇਸ ਨੂੰ ਪੁਸ਼ਬੈਕ ਕਰ ਰਹੀ ਹੈਗੀ ਆ। ਇੱਕ ਇੰਗਲਵੁੱਡਸ ਆਰਡੀਨੈਂਸ ਜਨਵਰੀ 1 ਨੂੰ ਇਨ ਇਫੈਕਟ ਗਿਆ ਸੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਮਿਨੀਮਮ ਵੇਜਸ ਫॉर ਜਿਹੜੇ ਹੈਲਥ ਕੇਅਰ ਵਰਕਰਸ ਆ ਉਹਨਾਂ ਦੇ $25 ਪਰ ਆਵਰ ਹੋਊਗੀ। ਮਾਰਚ ਮਹੀਨੇ 'ਚ ਕੌਂਟੀਨੈਲਾ ਹਸਪੀਟਲ ਮੈਡੀਕੇਅਰ ਸੈਂਟਰ ਜਿਹੜਾ ਕਿ 362 ਬੈੱਡ ਦਾ ਅਕਿਊਟ ਕੇਅਰ ਫੈਸਿਲਿਟੀ ਆ ਜਿਸ ਨੂੰ ਪ੍ਰਾਈਮ ਹੈਲਥ ਕੇਅਰ ਓਨ ਕਰਦਾ ਆ, ਉਹਨਾਂ ਨੇ 48 ਵਰਕਰਸ ਲੇ ਆਫ ਵੀ ਕਰਤੇ ਤੇ ਕੁਝ ਕਾਮਿਆਂ ਨੂੰ ਉਹਨਾਂ ਦੇ ਜਿਹੜੇ ਆਵਰਸ ਆ ਉਹ ਵੀ ਘਟਾ ਦਿੱਤੇ। ਇੱਕ ਕੰਪਲੇਨ ਸਰਵਿਸ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਦੇ ਕੋਲ ਫਾਈਲ ਹੋਈ ਸੀ। ਸੋ ਇਹ ਸਾਰੇ ਕਾਸੇ ਦੇ ਵਿੱਚ ਇਹ ਕਾਫੀ ਰੌਲਾ ਪੈ ਰਿਹਾ ਵੀ ਕੈਲੀਫੋਰਨੀਆ ਦੇ ਵਿੱਚ ਜੋ ਸੈਨੇਟ ਬਿੱਲ 525 ਆ
ਜਿਸ ਨੂੰ ਲਾਸ ਐਂਜਲਸ ਡੈਮੋਕ੍ਰੇਟ ਮਰੀਆ ਡੁਰਾਜ਼ੋ ਲੈ ਕੇ ਆਈ ਆ, ਲੌਂਗ ਟਾਈਮ ਲੇਬਰ ਲੀਡਰ ਆ। ਤੇ ਉਸਨੇ ਇਹ ਕਿਹਾ ਵੀ ਮਿਨੀਮਮ ਜੋ ਵੇਜਸ ਆ ਕੈਲੀਫੋਰਨੀਆ ਦੇ ਵਿੱਚ ਹੈਲਥ ਕੇਅਰ ਵਰਕਰਸ ਦੇ $25 ਹੋਣੇ ਚਾਹੀਦੇ ਆ। ਕਰੰਟਲੀ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜਸ $15 ਤੇ 50 ਸੈਂਟ ਆ। ਇਹ ਸਾਰਿਆਂ ਦੇ ਲਈ ਆ, ਸਾਰੇ ਹਰ ਇੱਕ ਫੀਲਡ ਦੇ ਵਿੱਚ। ਪਰ ਹੈਲਥ ਕੇਅਰ ਵਾਲੇ ਕਹਿ ਰਹੇ ਆ ਵੀ ਸਾਨੂੰ $25 ਜਿਹੜੇ ਆ ਹੋਣੇ ਚਾਹੀਦੇ ਹੈਗੇ। ਜੀ ਬਿਲਕੁਲ। ਗਵਰਨਰ ਗੈਵਨ ਨਿਊਸਮ ਨੇ $690 ਮਿਲੀਅਨ ਅਨਾਉਂਸ ਕੀਤੇ ਨੇ ਵੀ ਪਬਲਿਕ ਟਰਾਂਸਪੋਰਟੇਸ਼ਨ ਪ੍ਰੋਜੈਕਟਸ ਦੇ ਲਈ। ਕਹਿੰਦੇ ਵੀ $3.2 ਬਿਲੀਅਨ 2023 ਦੇ ਵਿੱਚ ਇਹ ਕਹਿ ਰਹੇ ਆ ਵੀ ਅਸੀਂ ਇਨਵੈਸਟ ਕਰ ਰਹੇ ਹਾਂ ਟਰਾਂਜ਼ਿਟ ਤੇ ਪੈਸੇਂਜਰ ਰੇਲ ਸਰਵਿਸਿਜ਼ ਆ ਉਸ ਨੂੰ ਲੈ ਕੇ। ਇਹ ਜਿਹੜੇ $690 ਮਿਲੀਅਨ ਅਨਾਉਂਸ ਕੀਤੇ ਆ, ਇਹਨਾਂ ਵਿੱਚ 28 ਅਜਿਹੇ ਪ੍ਰੋਜੈਕਟ ਹੋਣਗੇ ਜਿਹੜੀਆਂ ਸੋ ਕਾਲਡ ਡਿਸਐਡਵਾਂਟੇਜਡ ਕਮਿਊਨਿਟੀਜ਼ ਜਿਨ੍ਹਾਂ ਨੂੰ ਆਖਿਆ ਜਾ ਰਿਹਾ ਆ ਵੀ ਉਹਨਾਂ ਨੂੰ ਇਸ ਦੇ ਨਾਲ ਫਾਇਦਾ ਹੋਊਗਾ। ਗ੍ਰੀਨ ਹਾਊਸ ਗੈਸ ਐਮਿਸ਼ਨਸ ਨੂੰ ਰਿਡਿਊਸ ਕਰਨ ਦੇ ਲਈ ਇਹ ਜਿਹੜੀ ਰਾਸ਼ੀ ਆ ਉਹ ਵਰਤੀ ਜਾਊਗੀ। ਤੇ ਨਾਲ ਹੀ ਗਵਰਨਰ ਨਿਊਸਮ ਇਹ ਸੋਚਦੇ ਆ ਵੀ ਇਹ ਜਿਹੜੇ ਪ੍ਰੋਜੈਕਟ ਆ ਕੈਲੀਫੋਰਨੀਆ ਨੂੰ 2045 ਦੇ ਜਿਹੜਾ ਗੋਲ ਆ 71% 에ਅਰ ਪੋਲਿਊਸ਼ਨ ਨੂੰ ਘਟਾਉਣ ਦੇ ਲਈ ਤੇ 94% ਜਿਹੜੀ ਗੈਸ ਕੰਜ਼ੰਪਸ਼ਨ ਆ ਉਸ ਨੂੰ ਘਟਾਉਣ ਦੇ ਲਈ ਉਸ ਨੂੰ ਲੀਹ ਦੇ ਉੱਤੇ ਜਿਹੜਾ ਉਹ ਰੱਖੇਗਾ। ਸੋ ਮਲਟੀ ਬਿਲੀਅਨ ਡਾਲਰ ਇਨਵੈਸਟਮੈਂਟ ਇਹ ਕਹਿੰਦੇ ਵੀ ਕਰਨ ਜਾ ਰਹੇ ਆ, ਜਿਸ ਦੇ ਨਾਲ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਢਾਂਚਾ ਜਿਹੜਾ ਕਹਿੰਦੇ ਵੀ ਉਹ ਮਾਡਰਨ ਹੋਊਗਾ, ਨਵਾਂ ਹੋਊਗਾ, ਨਵੀਆਂ ਜੌਬਸ ਕ੍ਰੀਏਟ ਹੋਣਗੀਆਂ। ਡਰਾਈਵਿੰਗ ਤੋਂ ਇਲਾਵਾ ਲੋਕਾਂ ਨੂੰ ਹੋਰ ਅਲਟਰਨੇਟਿਵਸ ਜਿਹੜੇ ਉਹ ਪ੍ਰਦਾਨ ਕੀਤੇ ਜਾਣਗੇ ਤੇ ਪੋਲਿਊਸ਼ਨ ਨਾਲ ਇਸ ਤੇ ਚੱਲਦਿਆਂ ਘਟਾਇਆ ਜਾਊਗਾ। ਪਬਲਿਕ ਟਰਾਂਸਪੋਰਟੇਸ਼ਨ ਦੇ ਉੱਤੇ ਗਵਰਨਰ ਨਿਊਸਮ ਇਸ ਟਾਈਮ ਜ਼ੋਰ ਲਗਾ ਰਹੇ ਆ। ਅਮਰੀਕਾ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਬਾਕੀ ਹੋਰ ਮੁਲਕਾਂ ਦੇ ਮੁਕਾਬਲੇ, ਵਿਕਸਿਤ ਮੁਲਕਾਂ ਦੇ ਮੁਕਾਬਲੇ ਕਾਫੀ ਕਮਜ਼ੋਰ ਜਿਹੜਾ ਆ ਉਹ ਦੇਖਿਆ ਜਾਂਦਾ ਹੈ, ਕਿਉਂਕਿ ਇੱਥੇ ਦੀ ਲੌਬੀ ਵੀ ਖਾਸ ਕਰਕੇ ਜਿਹੜੀ ਆਟੋਮੋਟਿਵ ਲੌਬੀ ਆ, ਗੱਡੀਆਂ ਵਾਲੀ ਲੌਬੀ ਆ, ਉਹ ਕਾਫੀ ਸਟਰੋਂਗ ਆ। ਉਹ ਬਣਨ ਵੀ ਇਹ ਘੱਟ ਦਿੰਦੀਆਂ ਆ। ਪਰ ਹੁਣ $3.2 ਬਿਲੀਅਨ ਆਉਂਦੇ ਸਾਲਾਂ ਦੇ ਵਿੱਚ ਕਹਿੰਦੇ ਆ ਵੀ ਇਸ 'ਚ ਇਨਵੈਸਟਮੈਂਟ ਹੋਵੇਗੀ। ਜਿਹੜੇ ਲੋਕ ਯੋਸੇਮਿਟੀ ਵੈਲੀ ਨੂੰ ਜਾ ਰਹੇ ਆ ਉਹਨਾਂ ਨੂੰ ਆਉਣ ਵਾਲੇ ਦਿਨਾਂ ਲਈ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਆ, ਕਿਉਂਕਿ ਯੋਸੇਮਿਟੀ ਵੈਲੀ ਨੇ ਅੱਜ ਅਨਾਉਂਸ ਕੀਤਾ ਆ ਵੀ ਅਪ੍ਰੈਲ 28 ਤੋਂ ਲੈ ਕੇ 10 ਵਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਆ ਅਪ੍ਰੈਲ 28 ਤੋਂ ਲੈ ਕੇ ਮਈ 3 ਤੱਕ ਜੋ ਯੋਸੇਮਿਟੀ ਵੈਲੀ ਆ, ਯੋਸੇਮਿਟੀ ਪਾਰਕ ਆ, ਉਹ ਬੰਦ ਰਹੂਗਾ। ਕਾਰਨ ਇਹ ਆ ਵੀ ਫਲੱਡਿੰਗ ਦੇ ਬਹੁਤ ਸਾਰੇ ਜਿਹੜੇ ਚਾਂਸ ਆ। ਰਿਜ਼ਰਵੇਸ਼ਨਸ, ਲੌਜਿੰਗ, ਕੈਂਪ ਗਰਾਊਂਡਸ ਜੋ ਈਸਟਰਨ ਯੋਸੇਮਿਟੀ ਵੈਲੀ 'ਚ ਆ ਉਹ ਆਟੋਮੈਟਿਕਲੀ ਕੈਂਸਲ ਤੇ ਰਿਫੰਡ ਕੀਤੀ ਜਾਊਗੀ। ਵਾਈਲਡਰਨੈਸ ਪਰਮਿਟਸ ਰੀਸਕੈਜੂਲ ਕੀਤੇ ਜਾਊਗੇ। ਇਹ ਸਾਰੇ ਕਲੋਜ਼ਰ ਦੇ ਦੌਰਾਨ ਵਾਬੋਨਾ, ਮੈਰੀਪੋਸਾ ਗਰੋਵ ਜਿਹੜੇ ਹਾਈਕ ਦੇ ਰਾਹੀਂ ਜਾਂਦੇ ਆ, ਜਾਂ ਕ੍ਰੇਨ ਫਲੈਟ ਏਰੀਆ ਜਾਂ HHE ਤੇ ਵੈਸਟਰਨ ਯੋਸੇਮਿਟੀ ਵੈਲੀ ਆ ਉਹ ਓਪਨ ਹੋਊਗੀ। ਆਫੀਸ਼ੀਅਲ ਇਹ ਕਹਿੰਦੇ ਆ ਵੀ ਯੋਸੇਮਿਟੀ ਵੈਲੀ ਦਾ ਜਿਹੜਾ ਕਲੋਜ਼ਰ ਆ ਉਹ ਐਲ ਕੈਪੀਟਾਨ ਕ੍ਰਾਸਓਵਰ ਜਿਹੜਾ ਕਿ ਮਰਸਡ ਰਿਵਰ ਦੇ ਲਾਗੇ ਜਸਟ ਈਸਟ ਆਫ ਐਲ ਕੈਪੀਟਨ ਆ, ਉੱਥੋਂ ਕਲੋਜ਼ ਰਹੂਗਾ। ਤੇ ਕੋਈ ਵੀ ਵਿਜ਼ਟਰ ਇਨਕਲੂਡਿੰਗ ਜਿਹੜਾ ਪੈਡੈਸਟਰੀਅਨ ਆ ਤੁਰ ਕੇ ਵੀ ਜਾ ਰਿਹਾ ਈਸਟ ਆਫ ਦੈਟ ਰੋਡ, ਉਹਨੂੰ ਜਾਣ ਨਹੀਂ ਦਿੱਤਾ ਜਾਊਗਾ। ਜੀ ਬਿਲਕੁਲ। ਸੋ ਧਿਆਨ ਰੱਖੋ। ਸੋ ਜਿਹੜੀ ਇਹ ਬਿਗ ਮੈਲਟ ਦੇ ਨਾਲ ਹੀ ਜੁੜੀ ਹੋਈ ਇਹ ਗੱਲ ਆ ਵੀ ਜਿਹੜਾ ਕਾਫੀ ਜ਼ਿਆਦਾ ਬਰਫ਼ਬਾਰੀ ਹੋਈ ਆ ਉਹ ਪਿਘਲਣੀ ਆ। ਤੇ ਆਪਾਂ ਦੇਖ ਰਹੇ ਆ ਵੀ ਹੁਣ ਤਾਪਮਾਨ ਤਾਂ ਨੂੰ ਜਾ ਰਿਹਾ, ਬੇ ਏਰੀਏ ਵਿੱਚ ਵੀ 90 ਡਿਗਰੀ ਤੋਂ ਉੱਤੇ ਤਾਪਮਾਨ ਰਹਿਣ ਵਾਲਾ ਆ। ਇੱਧਰ ਵੈਲੀ ਦੇ ਵਿੱਚ ਵੀ ਤਾਪਮਾਨ 80 ਹਾਈ 80s ਦੇ ਵਿੱਚ ਤੇ 90s ਦੇ ਵਿੱਚ ਜਾਊਗਾ। ਸੋ ਬਰਫ਼ ਪਿਘਲਣੀ ਤੇਜ਼ੀ ਦੇ ਨਾਲ ਸ਼ੁਰੂ ਹੋਊਗੀ। ਬਰਫ਼ ਹੈ ਵੀ ਬਹੁਤ ਜ਼ਿਆਦਾ। ਸੋ ਫਲੱਡਿੰਗ ਦੀ ਸੰਭਾਵਨਾ ਇਸ ਟਾਈਮ ਕਾਫੀ ਰੀਅਲ ਆ। ਲੋਕ ਕਈ ਵਾਰੀ ਇੰਨੀ ਗਰਮੀ ਤੇ ਫਲੱਡਿੰਗ ਨੂੰ ਇਕੱਠੇ ਜਿਹੜਾ ਉਹ ਨਹੀਂ ਸੋਚਦੇ, ਪਰ ਕਿਉਂਕਿ ਬਰਫ਼ ਪਈ ਬਹੁਤ ਆ ਤੇ ਉਹ ਪਿਘਲ ਕੇ ਆਉਣੀ ਆ ਤੇ ਫਲੱਡਿੰਗ ਹੋ ਸਕਦੀ ਆ। ਸੋ ਭਾਈ ਆਪਣਾ ਧਿਆਨ ਰੱਖੋ। ਵਿਲਡਰਨੈਸ ਵਾਲੇ ਇਲਾਕਿਆਂ 'ਚ ਜਦੋਂ ਤੁਸੀਂ ਜੰਗਲਾਤ ਵਾਲੇ ਇਲਾਕਿਆਂ ਦੇ ਵਿੱਚ ਜਾ ਰਹੇ ਆ, ਖਾਸ ਕਰਕੇ ਦਰਿਆਵਾਂ ਦੇ ਨਜ਼ਦੀਕ ਜਾਂ ਕ੍ਰੀਕਸ ਦੇ ਨਜ਼ਦੀਕ, ਤਾਂ ਉੱਥੇ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਸੁਰੱਖਿਆ ਨੂੰ ਜਿਹੜਾ ਉਹ ਮੱਦੇਨਜ਼ਰ ਰੱਖਦੇ ਹੋਏ, ਧਿਆਨ ਦੇ ਵਿੱਚ ਰੱਖਦੇ ਹੋਏ ਇੱਦਾਂ ਦੀਆਂ ਥਾਵਾਂ ਦੇ ਉੱਤੇ ਪੂਰੀ ਜਿਹੜੀ ਆ ਪੁਣਛਾਣ ਕਰਕੇ ਫਿਰ ਹੀ ਜਿਹੜਾ ਹੋ ਜਾਇਆ ਜਾਵੇ। ਅਦਰਵਾਈਜ਼ ਜੇ ਕੋਈ ਉਹਦੇ ਵਿੱਚ ਫਸ ਜਾਂਦਾ ਆ, ਰੁੜ ਜਾਂਦਾ ਆ, ਤੇ ਕਾਫੀ ਖਾਸਾ ਨੁਕਸਾਨ ਝੱਲਣਾ ਪੈ ਸਕਦਾ ਆ।
ਅਗਲੀ ਖਬਰ ਵੱਲ ਚਲੀਏ। ਅੱਜ ਕੱਲ੍ਹ ਚਾਹੇ ਤੁਸੀਂ ਆਪ ਖੁਦ ਵਧੀਆ ਡਰਾਈਵਰ ਹੋ, ਪਰ ਬਹੁਤ ਸਾਰੇ ਲੋਕ ਜਿਹੜੇ ਆ ਰੈਕਲੈਸ ਡਰਾਈਵਿੰਗ ਕਰ ਰਹੇ ਆ। DUI ਜਿਹੜੀ ਆ ਡਰੰਕ ਡਰਾਈਵਿੰਗ ਕਰਕੇ ਡਰਾਈਵ ਕਰ ਰਹੇ ਆ। ਕੈਲੀਫੋਰਨੀਆ ਦੇ ਬੇ ਏਰੀਏ ਤੋਂ ਖਬਰ ਆ ਰਹੀ ਆ ਕਿ ਬੇ ਏਰੀਏ ਦੇ ਵਿੱਚ ਪਿਛਲੇ ਦਿਨਾਂ 'ਚ 4 ਐਕਸੀਡੈਂਟ ਹੋਏ। 4 ਜਿਹੜੇ ਰੋਂਗ ਵੇ ਲੋਕ ਐਂਟਰ ਕਰ ਗਏ, ਉਹਨਾਂ 'ਚ 4 ਚੋਂ 3 ਜਾਣੇ ਡਰੰਕ ਡਰਾਈਵਿੰਗ ਕਰ ਰਹੇ ਸੀ। DUI ਉਹਨਾਂ ਨੂੰ ਦਿੱਤੀ ਗਈ ਹੈਗੀ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ 38 ਘੰਟਿਆਂ ਦੇ ਸਮੇਂ ਦੌਰਾਨ 4 ਇਦਾਂ ਦੀਆਂ ਜਿਹੜੀਆਂ ਖਬਰਾਂ ਆਈਆਂ, ਜਿੱਥੇ ਰੋਂਗ ਸਾਈਡ ਤੇ ਐਂਟਰ ਕਰ ਗਈਆਂ ਕਾਰਾਂ, ਤੇ ਕਾਰਾਂ ਦੇ ਜਿਹੜੇ ਆ ਬੁਰੀ ਤਰ੍ਹਾਂ ਐਕਸੀਡੈਂਟ ਹੋਏ ਆ। ਲੱਕਲੀ ਕਿਸੇ ਦਾ ਕੋਈ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ, ਸੱਟਾਂ ਵਗੈਰਾ ਜ਼ਰੂਰ ਲੱਗੀਆਂ ਹੈਗੀਆਂ। ਹਾਈਵੇ 92 ਤੇ ਇੰਟਰਸਟੇਟ 280 ਤੇ ਰੋਂਗ ਵੇ ਐਂਟਰ ਕਰ ਗਏ, ਉੱਥੇ ਐਕਸੀਡੈਂਟ ਹੋਇਆ। ਹਾਈਵੇ ਜੋ ਇੰਟਰਸਟੇਟ 580 ਆ ਓਕਲੈਂਡ ਦੇ ਵਿੱਚ, ਉਹਨਾਂ ਨੇ ਵੀ ਉੱਥੇ ਵੀ ਦੇਖਿਆ ਵੀ ਇੱਕ ਰੋਂਗ ਸਾਈਡ ਤੇ ਪਿਕਅਪ ਐਂਟਰ ਕਰ ਗਿਆ ਸੀ ਆਉਣ ਵਾਲੀ ਡਾਇਰੈਕਸ਼ਨ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਦੋਂ ਤੁਸੀਂ ਡਰਾਈਵ ਕਰਦੇ ਧਿਆਨ ਕਰੋ, ਤੁਸੀਂ ਬਿਲਕੁਲ ਸਹੀ ਹੋ ਸਕਦੇ ਆ, ਹੋਰ ਪਾਸੇ ਆਉਣ ਵਾਲਾ ਬੰਦਾ ਗਲਤ ਹੋ ਸਕਦਾ ਹੈ। ਜੀ ਬਿਲਕੁਲ, ਅੱਜ ਕੱਲ੍ਹ ਆਪਾਂ ਦੇਖਦੇ ਹਾਂ ਵੀ ਡਿਸਟਰੈਕਟਿਵ ਡਰਾਈਵਿੰਗ ਵੱਡਾ ਕਾਰਨ ਆ। ਬੰਦਾ ਆਪਣੇ ਵੱਲੋਂ ਸਹੀ ਜਿਹੜਾ ਉਹ ਜਾ ਰਿਹਾ ਹੁੰਦਾ, ਜਿੱਦਾਂ ਤੁਸੀਂ ਦੱਸ ਹੀ ਰਹੇ ਆ। ਅੱਗੋਂ ਕੋਈ ਕਮਲਾ ਨਾ ਆਉਂਦਾ ਹੋਵੇ, ਭੁੱਲਾ ਭਟਕਿਆ ਜਿਹੜਾ ਉਹ ਨਾ ਆਉਂਦਾ ਹੋਵੇ, ਧਿਆਨ ਰੱਖੋ। ਸੋ ਰੋਡ ਦੇ ਉੱਤੇ ਨਜ਼ਰ ਜਿਹੜੀ ਉਹ ਬਣਾ ਕੇ ਰੱਖੋ। ਔਖਾ ਹੁੰਦਾ ਅੱਜ ਕੱਲ੍ਹ, ਕਿਉਂਕਿ ਫੋਨ ਦੀ ਆਦਤ ਬਹੁਤ ਆ ਲੋਕਾਂ ਨੂੰ। ਸੋ ਪਰਹੇਜ਼ ਕਰੋ ਜੀ, ਹੈਂਡ ਹੈਲਡ ਡਿਵਾਈਸਿਸ ਨਾ ਹੀ ਵਰਤੋਂ ਕਰੋ ਡਰਾਈਵ ਕਰਦੇ ਹੋਏ, ਤਾਂ ਉਹ ਵਧੀਆ ਆ। ਉਹ ਡਰਿੰਕਿੰਗ ਐਂਡ ਡਰਾਈਵਿੰਗ ਤੋਂ ਵੀ ਖਤਰਨਾਕ ਜਿਹੜੀ ਇਸ ਟਾਈਮ ਮੰਨੀ ਜਾਂਦੀ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਕੁਛ ਵੀਕ ਪਹਿਲਾਂ ਇੱਕ 5 ਸਾਲਾਂ ਦੀ ਬੱਚੀ ਦੇ ਗੋਲੀ ਲੱਗੀ ਸੀਗੀ, ਜਦੋਂ ਉਹ ਗੱਡੀ ਦੇ ਵਿੱਚ ਸੀਗੀ ਕੈਲੀਫੋਰਨੀਆ 'ਚ। ਅੱਜ ਇੱਕ ਹੋਰ ਇੱਦਾਂ ਦੀ ਮਾੜੀ ਖਬਰ ਜਿਹੜੀ ਉਹ ਆ ਰਹੀ ਆ। 15 ਮਹੀਨਿਆਂ ਦੀ ਇੱਕ ਜਿਹੜੀ ਬੱਚੀ ਆ, ਉਹ ਵੀ ਇੱਕ ਗੱਡੀ 'ਚ ਰਾਈਡ ਕਰ ਰਹੀ ਸੀ, ਜਦ ਕਹਿੰਦੇ ਵੀ ਉਸ 'ਤੇ ਆ ਕੇ ਗੋਲੀ ਲੱਗੀ ਆ। ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ, ਪਰ ਕਹਿੰਦੇ ਵੀ ਉਹ ਸਟੇਬਲ ਦੱਸੀ ਜਾ ਰਹੀ ਆ। ਓਕਲੈਂਡ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ, ਸ਼ਾਮੀ 6 ਵਜੇ ਤੋਂ ਬਾਅਦ 'ਚ ਕੱਲ੍ਹ ਸ਼ਾਰਟ ਸਪੌਟਰ ਐਕਟੀਵੇਟ ਕੀਤਾ ਗਿਆ। ਇਹ ਜਿਹੜੀ ਸ਼ਾਰਟ ਲੋਕੇਟਿੰਗ ਟੈਕਨੋਲੋਜੀ ਆ, ਉਸ ਨੂੰ ਜਿਹੜਾ ਉਹ ਵਰਤਦੇ ਹੋਏ, ਤੇ ਬਾਅਦ 'ਚ ਪਤਾ ਲੱਗਾ ਵੀ 1 ਸਾਲ ਦੀ ਬੱਚੀ ਜਿਹੜੀ ਇੱਕ ਕਾਲੇ ਰੰਗ ਦੀ ਸੈਡਾਨ ਗੱਡੀ 'ਚ ਰਾਈਡ ਕਰ ਰਹੀ ਸੀ ਆਪਣੀ ਜਿਹੜੀ ਉਹ ਫੈਮਿਲੀ ਦੇ ਨਾਲ, ਤਾਂ ਉਸ 'ਤੇ ਜਿਹੜੀ ਉਹ ਗੋਲੀ ਲੱਗੀ ਆ। ਸਾਬਾ ਗਿਫਟ ਮਾਰਕੀਟ ਦੇ ਸਰਵੇਲੈਂਸ ਕੈਮਰਾਜ਼ ਦੇ ਵਿੱਚ ਇਹ ਜਿਹੜੀ ਕਹਿੰਦੇ ਆ ਵੀ ਗੱਡੀ ਜਿਹੜੀ ਸ਼ੂਟਿੰਗ ਆ ਉਹ ਦਰਜ ਹੋਈ ਹੈ, ਜਦ ਉਸ ਗੱਡੀ ਦੇ ਗੋਲੀ ਜਿਹੜੀ ਉਹ ਲੱਗੀ ਆ। ਸੋ ਇਹ ਬਹੁਤ ਮੰਦਭਾਗੀ ਜਿਹੜੀ ਆ ਹਰਜੋਤ ਸਿੰਘ ਜੀ ਘਟਨਾ ਜਿਹੜੀ ਉਹ ਵਾਪਰੀ ਆ। ਸੜਕਾਂ ਵੀ ਅੱਜ ਕੱਲ੍ਹ ਕਹਿ ਸਕਦੇ ਆ ਵੀ ਉਹ ਸੇਫ ਨਹੀਂ ਆ। ਆਪਾਂ ਅਕਸਰ ਕਈ ਸ਼ਦਾਈ ਦੇਖਦੇ ਰਹਿੰਦੇ ਆ, ਉਹ ਚੱਲਦੀਆਂ ਤੇਜ਼ ਰਫ਼ਤਾਰ ਗੱਡੀਆਂ ਦੇ ਉੱਤੇ ਰੋੜੇ ਪੱਥਰ ਵੀ ਸੁੱਟਣ ਲੱਗ ਜਾਂਦੇ ਆ, ਜਾਂ ਘਰਾਂ 'ਚੋਂ ਬੈਠੇ ਫਰੀਵੇ ਦੇ ਉੱਤੇ ਸ਼ੂਟਿੰਗ ਵੀ ਕਰ ਜਾਂਦੇ ਆ। ਤੇ ਆਹ ਜਿਹੜੀ ਦੂਜੀ ਘਟਨਾ ਕੁਛ ਹੀ ਦਿਨਾਂ ਦੇ ਵਿੱਚ ਜਿਹੜੀ ਇਹ ਵਾਪਰੀ ਆ, ਤੇ ਇਸ ਟਾਈਮ ਓਕਲੈਂਡ ਪੁਲਿਸ ਡਿਪਾਰਟਮੈਂਟ ਇਨਫੋਰਮੇਸ਼ਨ ਦੀ ਮੰਗ ਕਰ ਰਹੀ ਆ, ਜੇ ਕਿਸੇ ਨੂੰ ਵੀ ਇਸ ਗੋਲੀਕਾਂਡ ਦੇ ਬਾਰੇ ਪਤਾ ਹੋਵੇ, ਜਿਸ 'ਚ 1 ਸਾਲ ਦੀ 15 ਮਹੀਨੇ ਦੀ ਜਿਹੜੀ ਬੱਚੀ ਆ ਉਸ ਤੇ ਗੋਲੀ ਲੱਗੀ ਆ। ਅਗਲੀ ਖਬਰ ਵੱਲ ਚਲੀਏ। ਟੈਂਪਰੇਚਰ ਬਹੁਤ ਹਾਈ ਹੋ ਰਿਹਾ ਪੂਰੇ ਕੈਲੀਫੋਰਨੀਆ ਦੇ ਵਿੱਚ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ 90 ਡਿਗਰੀ ਤੱਕ ਟੈਂਪਰੇਚਰ ਐਕਸਪੈਕਟਡ ਹੈਗਾ ਆ ਬੁੱਧਵਾਰ ਤੇ ਵੀਰਵਾਰ ਨੂੰ। ਸੋ ਇਸੇ ਤਰ੍ਹਾਂ ਸੈਂਟਰਲ ਵੈਲੀ ਦੇ ਵਿੱਚ ਵੀ ਤੇ ਸੈਕਰਾਮੈਂਟੋ ਵੈਲੀ ਦੇ ਵਿੱਚ ਵੀ ਟੈਂਪਰੇਚਰ ਕਾਫੀ ਹਾਈ ਰਹੇਗਾ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਦੂਸਰੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਆ, ਉਹ ਇੱਕ ਵਿਵਾਦ ਦੇ ਵਿੱਚ ਇਸ ਟਾਈਮ ਘਿਰ ਰਹੇ ਆ। ਰੀਸੈਂਟਲੀ ਬਣੇ ਸੁਪਰੀਮ ਕੋਰਟ ਦੇ ਜਸਟਿਸ ਨੀਲ ਗੌਰਸਚ, ਉਹਨਾਂ ਦੇ ਬਾਬਤ ਇੱਕ ਰਿਪੋਰਟ ਇਸ ਟਾਈਮ ਪੇਸ਼ ਹੋ ਰਹੀ ਆ। ਵੀ ਕਹਿੰਦੇ ਵੀ ਜਸਟਿਸ ਨੀਲ ਗੌਰਸਚ ਨੇ ਆਪਣੀ ਇੱਕ ਜਿਹੜੀ ਪ੍ਰਾਪਰਟੀ ਵੇਚੀ ਸੀਗੀ, ਉਸ ਦੇ ਬਾਰੇ ਦੱਸਿਆ ਨਹੀਂ ਆ। ਕਹਿੰਦੇ ਵੀ ਕੁਛ ਹੀ ਸਮਾਂ ਹੋਇਆ ਸੀ, ਅਜੇ ਉਹਨਾਂ ਨੂੰ ਸੁਪਰੀਮ ਕੋਰਟ ਦੇ ਜਸਟਿਸ ਆ ਉਸ ਦੀ ਪ੍ਰਵਾਨਗੀ ਮਿਲੀ ਨੂੰ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਜਿਹੜੇ 2 ਹੋਰ ਸਾਥੀ ਜਿਹੜੇ ਉਸ ਪ੍ਰਾਪਰਟੀ ਨੂੰ ਓਨ ਕਰਦੇ ਸੀ, ਉਹਨਾਂ ਨੇ ਇਹ ਪ੍ਰਾਪਰਟੀ ਵੇਚ ਦਿੱਤੀ ਤਕਰੀਬਨ $2 ਬਿਲੀਅਨ ਦੀ ਲਾਗਤ ਦੇ ਨਾਲ। ਤੇ ਇਹ ਇਸ ਲਈ ਵਿਵਾਦਾਂ ਦੇ ਵਿੱਚ ਘਿਰਿਆ ਕਿਉਂਕਿ ਜਿਸ ਕੰਪਨੀ ਨੂੰ ਇਹਨਾਂ ਨੇ ਪ੍ਰਾਪਰਟੀ ਜਿਹੜੀ ਹਰਜੋਤ ਸਿੰਘ ਜੀ ਵੇਚੀ, ਉਹਦੇ ਸੁਪਰੀਮ ਕੋਰਟ ਦੇ ਵਿੱਚ ਜਾਂ ਇਸ ਅਦਾਲਤ ਦੇ ਵਿੱਚ ਕਈ ਕੇਸ ਜਿਹੜੇ ਉਹ ਚੱਲ ਰਹੇ ਸੀਗੇ। ਸੋ ਨੀਲ ਗੌਰਸਚ ਦੇ ਦੁਆਰਾ ਇਸ ਪਰਚੇਜ਼ਰ ਦੀ ਆਈਡੈਂਟੀਟੀ ਨੂੰ ਪਹਿਲਾਂ ਡਿਸਕਲੋਜ਼ ਨਹੀਂ ਸੀ ਕੀਤਾ ਗਿਆ, ਤੇ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ। ਪੋਲੀਟੀਕੋ ਨੇ
ਜਿਹੜੀ ਆ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਆ। ਸੋ ਗ੍ਰੀਨਬਰਗ ਟੋਰਿਗ ਜਿਸ ਨੂੰ ਇਹਨਾਂ ਨੇ ਪ੍ਰਾਪਰਟੀ ਵੇਚੀ ਆ, 22 ਕੇਸਾਂ ਦੇ ਵਿੱਚ ਇਸ ਅਦਾਲਤ ਮੋਰੇ ਉਹ ਸ਼ਾਮਲ ਸੀਗੇ। ਸੋ ਹੁਣ ਇਹ ਨਹੀਂ ਪਤਾ ਵੀ ਉਹਨਾਂ ਕੇਸਾਂ 'ਚ ਹੱਕ 'ਚ ਉਹਦੇ ਫੈਸਲਾ ਆਇਆ ਜਾਂ ਉਸ ਦੇ ਉਲਟ ਜਿਹੜਾ ਉਹ ਫੈਸਲਾ ਆਇਆ ਆ, ਪਰ ਕਿਤੇ ਨਾ ਕਿਤੇ ਜਿਹੜੇ ਇਸ ਨੂੰ ਦੇਖ ਰਹੇ ਆ ਉਹ ਕੌਨਫਲਿਕਟ ਆਫ ਇੰਟਰਸਟ ਦੇ ਤੌਰ ਦੇ ਵਜੋਂ ਵੀ ਦੇਖ ਰਹੇ ਆ। ਰੀਸੈਂਟਲੀ ਇੱਕ ਹੋਰ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਕਲੈਰੈਂਸ ਥਾਮਸ ਦਾ ਵੀ ਇਦਾਂ ਦਾ ਹੀ ਵਿਵਾਦ ਪਿਛਲੇ ਹਫ਼ਤਿਆਂ ਦੇ ਵਿੱਚ ਭਖਿਆ ਸੀ। ਜੀ, ਅਗਲੀ ਖਬਰ ਵੱਲ ਚਲੀਏ। ਰਾਜਕੁਮਾਰ ਸਿੰਘ ਜੀ, ਕੱਲ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਲੋਟੋ ਵਿਨਰ ਦੇ ਲਈ। ਉਹਦੇ ਵਿੱਚ ਇਹ ਸੀ ਵੀ ਇੱਕ ਪਾਵਰਵਾਲ ਟਿਕਟ ਕਿਸੇ ਨੇ 6 ਮਹੀਨੇ ਪਹਿਲਾਂ ਵਿਨ ਕੀਤੀ ਸੀ 1.5 ਮਿਲੀਅਨ ਦੀ, ਤੇ ਉਸ ਨੂੰ ਅਪ੍ਰੈਲ 24 ਤੱਕ ਉਹ ਤੱਕ ਡਿਪੋਜ਼ਿਟ ਕਰਾ ਪੈਣੀ ਸੀ, ਨਹੀਂ ਤਾਂ ਉਹਨੇ ਲੂਜ਼ ਕਰ ਜਾਣੀ ਸੀ। ਸੋ 1.5 ਮਿਲੀਅਨ ਦੀ ਜਿਹੜੀ ਟਿਕਟ ਆ ਉਸ ਦੀ ਖਬਰ ਆਪਾਂ ਸਾਂਝੀ ਕੀਤੀ ਸੀ ਵੀ ਉਹ ਬੰਦਾ ਬਾਹਰ ਆ ਗਿਆ, ਬੰਦੇ ਨੇ ਕਿਹਾ ਵੀ ਹਾਂ ਮੈਂ ਵਿਨ ਕੀਤਾ, ਜੋ ਲਾਸ ਗੈਟਸ ਮੋਬਿਲ ਗੈਸ ਸਟੇਸ਼ਨ ਤੋਂ ਖਰੀਦੀ ਗਈ ਸੀ, ਤੇ ਉੱਥੇ ਉਸਨੇ ਜੋ ਕੈਲੀਫੋਰਨੀਆ ਲੋਟੋ ਦਾ ਜਿੱਥੇ ਹੈਗੀ ਆ ਉਹਨਾਂ ਤੋਂ ਕਲੇਮ ਕਰ ਲਿਆ। ਸੋ ਇਹਦੇ ਨਾਲ ਹੀ ਜਦੋਂ ਕੀ ਹੁੰਦਾ ਆ ਵੀ ਜਦੋਂ ਆਪਾਂ ਪੰਜਾਬੀ ਰੇਡੀਓ USA ਤੇ ਖਬਰਾਂ ਸਾਂਝੀਆਂ ਕਰਦੇ ਆ, ਸਾਡੀ ਕੋਈ ਐਡੀ ਵੱਡੀ ਤਾਂ ਟੀਮ ਨਹੀਂ ਹੈ ਵੀ ਜਿਹੜੇ 10 ਬੰਦੇ ਸਰਚ ਕਰਦੇ ਨਾਲ ਜਦੋਂ ਅਸੀਂ ਲੋਟੋ ਦੀ ਖਬਰ ਸਰਚ ਕਰ ਰਹੇ ਸੀ ਤੇ ਇੱਕ ਖਬਰ ਫ੍ਰਿਜ਼ਨੋ ਤੋਂ ਆਈ ਵੀ ਫ੍ਰਿਜ਼ਨੋ 'ਚ ਇੱਕ ਪੰਜਾਬੀ ਮੁੰਡਾ ਜੋ ਆ ਉਹ ਗੈਸ ਸਟੋਰ ਤੇ ਕੰਮ ਕਰਦਾ ਸੀ ਤੇ ਜਿਸ ਨੇ 1,29,000 ਦੀਆਂ ਟਿਕਟਾਂ ਦੀ ਜਿਹੜੀ ਚੋਰੀ ਕੀਤੀ ਸੀ। ਸੋ ਉਹਦੀ ਡੇਟ ਵੀ ਜਿਹੜੀ ਅਪ੍ਰੈਲ 24 ਸੀ, ਪਰ ਸਮਹਾਉ ਜਿੱਥੋਂ ਆਪਾਂ ਖਬਰ ਪੜ੍ਹੀ ਉੱਥੇ ਈਅਰ ਜਿਹੜਾ ਸੀ ਨਹੀਂ ਲਿਖਿਆ ਸੀ, ਤੇ ਉਹ ਆਪਾਂ ਜਿਹੜੀ ਖਬਰ ਸਾਂਝੀ ਕਰ ਦਿੱਤੀ। ਬਾਅਦ ਦੇ ਵਿੱਚ ਸਾਨੂੰ ਕਿਸੇ ਦੀ ਕਾਲ ਵੀ ਆਈ ਵੀ ਭਾਈ ਤੁਸੀਂ ਉਹ ਖਬਰ ਸਾਂਝੀ ਕਰਤੀ, 2019 ਸੰਨ ਦੀ ਖਬਰ ਸੀ, ਸੋ ਆਪਾਂ ਜਿਹੜੀ ਆ ਰਿਮੂਵ ਵੀ ਕਰ ਦਿੱਤੀ। ਸੋ ਕਈ ਵਾਰ ਕੀ ਹੁੰਦਾ ਆ ਵੀ ਜਿਹੜੀ ਸਾਡੀਆਂ ਖਬਰ ਸਾਂਝੀ ਕਰਨ ਦਾ ਮਕਸਦ ਉਹ ਇਹੀ ਸੀ ਉਸ ਖਬਰ ਦੇ ਨਾਲ ਵੀ ਇੱਕ ਪਾਸੇ ਦਾ ਬੰਦੇ ਨੇ 6 ਮਹੀਨੇ ਦੇਖੋ ਵੇਟ ਕੀਤੀ, ਵਿਨ ਕੀਤਾ ਸੀ, ਦੂਜੇ ਪਾਸੇ ਜਿਹੜਾ ਆਪਣਾ ਪੰਜਾਬੀ ਬੰਦਾ ਉਹਨੂੰ ਕੀ ਕੀਤਾ ਸੀ। ਨਾ ਕਿ ਸਾਡਾ ਕੋਈ ਉਸ ਪੰਜਾਬੀ ਬੰਦੇ ਦੇ ਅਗੇਂਸਟ ਕੋਈ ਲੈਣਾ ਦੇਣਾ ਸੀ, ਪਰ ਉਹਨਾਂ ਨੇ ਕਈ ਕਾਲਾਂ ਕਰਾਈਆਂ ਸਾਡੇ ਵੀ ਜੀ ਇਹ ਤੁਸੀਂ ਖਬਰ ਰੋਂਗ ਆ, ਤੇ ਅੱਜ ਵੀ ਅਸੀਂ ਕਹਿ ਰਹੇ ਹਾਂ ਉਹ ਖਬਰ ਬਿਲਕੁਲ ਸਹੀ ਸੀ। ਹਾਂ, ਸਾਡੇ ਵੱਲੋਂ ਜੀਅਰ ਦੀ ਜਿਹੜੀ ਉਹ ਗਲਤੀ ਹੋਈ ਸੀ, ਕਿਉਂਕਿ ਤੁਸੀਂ ਜਦੋਂ ਦੇਖਦੇ ਆ ਵੀ ਆਪਾਂ ਜਦੋਂ ਖਬਰਾਂ ਕਰਦੇ ਹੁੰਦੇ ਆ ਰੈਫਰੈਂਸ ਹਮੇਸ਼ਾ ਦਿੰਦੇ ਆ ਵੀ ਦੇਖੋ ਜੀ ਆ ਅੱਜ ਮਾਸ ਸ਼ੂਟਿੰਗ ਹੋਈ, ਇਹ ਤੋਂ ਪਹਿਲਾਂ 2020 'ਚ ਕਿੱਥੇ ਹੋਈ ਸੀ, 18 'ਚ ਕਿੱਥੇ ਹੋਈ ਸੀ। ਸੋ ਕਿਉਂਕਿ ਲੋਟੋ ਦੀ ਖਬਰ ਆਪਾਂ ਪੜ੍ਹਦੇ ਸੀ, ਨਾਲ ਦੀ ਨਾਲ ਲੋਟੋ ਨਾਲ ਰਿਲੇਟਡ ਹੋਰ ਖਬਰਾਂ ਆ ਗਈਆਂ ਤੇ ਉਹ ਖਬਰ ਆਪਾਂ ਸਾਂਝੀ ਕਰ ਦਿੱਤੀ। ਸੋ ਜਦੋਂ ਤੁਸੀਂ ਕੋਈ ਖਬਰ ਕਰਦੇ ਆ ਨੈਚੁਰਲੀ ਕਦੇ ਨਾ ਕਦੇ ਗਲਤੀ ਵੀ ਹੋ ਜਾਂਦੀ ਹੈਗੀ ਆ। ਸੋ ਉਹਨਾਂ ਨੇ ਕਾਲ ਕਰਤੀ, ਆਪਾਂ ਉਹ ਖਬਰ ਰਿਮੂਵ ਕਰ ਦਿੱਤੀ। ਪਰ ਇਸ ਤੋਂ ਬਿਨਾਂ ਤੁਸੀਂ ਫਿਰ ਮੇਰੇ ਆਫਿਸ ਵੀ ਕਾਲ ਕਰਨੀ, ਤੇ ਫ੍ਰਿਜ਼ਨੋ ਸਾਡਾ ਜਿਹੜਾ ਆਫਿਸ ਆ ਉਹਦੇ ਸਾਹਮਣੇ ਜਾ ਕੇ 2 ਕਾਰਾਂ ਜਿਹੜੀਆਂ ਖੜੀਆਂ ਕਰਕੇ ਕਾਲੇ ਸ਼ੀਸ਼ੇ ਵਾਲੀਆਂ। ਸੋ ਇਹ ਜਿਹੜੀ ਗੱਲ ਆ ਨਾ ਇਹ ਸਹੀ ਨਹੀਂ ਹੈਗੀ, ਇਹ ਬਿਲਕੁਲ ਸਰੋਤਿਆਂ ਨੂੰ ਕਲੀਅਰ ਕਰਦੇ ਜਾਈਏ, ਕਿਉਂਕਿ ਜਦੋਂ ਵੀ ਕਦੇ ਪੰਜਾਬੀਆਂ ਨਾਲ ਰਿਲੇਟਡ ਖਬਰ ਹੁੰਦੀ ਹੈ ਨਾ ਬਹੁਤ ਸਾਰੇ ਸਾਨੂੰ ਕਾਲਾਂ ਕਰਦੇ ਬਈ ਇਹ ਨਾ ਖਬਰ ਕਵਰ ਕਰੋ, ਆਹ ਨਾ ਕਰੋ। ਜਿਹੜਾ USA ਦੇ ਵਿੱਚ ਲਾਇਸੈਂਸ ਫੌਕਸ ਦੇ ਕੋਲ ਆ ਚੈਨਲ ਕੋਡ, ਜਿਹੜਾ ਲਾਇਸੈਂਸ CNN ਦੇ ਕੋਲ ਆ ਉਹੀ ਲਾਇਸੈਂਸ ਪੰਜਾਬੀ ਰੇਡੀਓ USA ਦੇ ਕੋਲ ਆ। ਅਸੀਂ FCC ਦੇ ਅੰਡਰ ਆ, ਅਸੀਂ ਕੋਈ ਇਦਾਂ ਨਹੀਂ ਹੈ ਵੀ ਐਵੇਂ ਦੇਸੀ ਜਿਹਾ ਚੱਕ ਕੇ ਤਾਂ YouTube ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਠੀਕ ਆ, ਜਿੱਥੇ ਗਲਤੀ ਹੋਈ ਆ ਉੱਥੇ ਆਪਾਂ ਗਲਤੀ ਮੰਗਦੇ ਆ, ਪਰ ਜੇ ਕੋਈ ਇਦਾਂ ਡਰਾਣ ਧਮਕਾਉਣ ਦੀ ਗੱਲ ਕਰਦੇ ਆ ਤੇ ਉਹ ਮੋਹਰੇ ਵੀ ਆਪਾਂ ਪੰਜਾਬੀ ਹੈਗੇ ਆ। ਇਹ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਕਿਸੇ ਤੋਂ ਡਰ ਜਾਵਾਂਗੇ। ਹਾਂ, ਇੰਨੀ ਗੱਲ ਜ਼ਰੂਰ ਆ ਜੇ ਕੋਈ ਸਾਡੀ ਪ੍ਰਾਪਰਟੀ ਤੇ ਆ ਕੇ ਕੋਈ ਇਦਾਂ ਦੀ ਹਰਕਤ ਕਰੂਗਾ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਵੀ ਉਹ ਪ੍ਰਾਪਰਟੀਜ਼ FCC ਓਨਡ ਹੈਗੀਆਂ, ਮੁੜ ਕੇ ਸਿੱਧਾ ਜਿਹੜੀ ਫੈਲਨੀ ਲੱਗਣੀ ਹੈਗੀ ਆ। ਸੋ ਜਿਹੜੀ ਕੋਈ ਵੀ ਆਰਗੇਨਾਈਜੇਸ਼ਨ ਹੁੰਦੀ ਆ, ਕਿਸੇ ਤੋਂ ਖਬਰ ਗਲਤ ਪੜ੍ਹੀ ਗਈ ਜਾਂ ਕਿਸੇ ਤਰ੍ਹਾਂ ਗਲਤ ਹੋ ਗਈ, ਉਹਦਾ ਤਰੀਕਾ ਹੁੰਦਾ ਆ, ਤੁਸੀਂ ਉਹਨਾਂ ਨੂੰ ਕਾਲ ਕਰੋ, ਈਮੇਲ ਕਰੋ ਵੀ ਭਾਈ ਆ ਫਿਗਰਸ ਹੋਏ ਆ। ਹੁਣ ਜਿੱਦਾਂ ਉਹਨਾਂ ਨੇ ਕਾਲ ਕੀਤੀ, ਨਹੀਂ ਸਾਡੀ ਸੈਟਲਮੈਂਟ ਹੋ ਗਈ, ਅਸੀਂ ਕਿਹਾ ਠੀਕ ਆ ਸੈਟਲਮੈਂਟ ਹੋ ਗਈ। ਆਪਾਂ ਕੋਸ਼ਿਸ਼ ਵੀ ਕੀਤੀ ਉਸ ਸਟੋਰ ਵਾਲੇ ਨੂੰ ਕਾਲ ਕਰਨ ਦੇ ਲਈ, ਜਿਹੜੇ ਮਾਲਕ ਸੀਗੇ ਉਹਨਾਂ ਨਾਲ ਨੈਚੁਰਲੀ ਉਹਨਾਂ ਨਾਲ ਕੰਟੈਕਟ ਨਹੀਂ ਹੋ ਸਕਿਆ, ਪਰ ਆਪਾਂ ਤਾਂ ਰਿਮੂਵ ਕਰਤੀ। ਪਰ ਗੱਲ ਇਹ ਆ ਵੀ ਜਿਹੜੀਆਂ ਜਿੱਥੋਂ ਆਪਾਂ ਖਬਰ ਪੜ੍ਹੀ, ਜਿਹੜੀ ਇਹ ਸਾਈਟਸ ਤੇ ਆ ਉਹ ਤਾਂ ਹਜੇ ਵੀ ਉੱਥੇ ਹੀ ਆ। ABC 30 ਚੈਨਲ, ਫ੍ਰਿਜ਼ਨੋ B, yourcentralvalley.com, ਇਹਨਾਂ ਦੇ ਉੱਤੇ ਤਾਂ ਅੱਜ ਵੀ ਹਾਜ਼ਰ ਆ, ਵੀਡੀਓਜ਼ ਵੀ ਹਾਜ਼ਰ ਆ ਵੀ ਪਈ। ਤੁਸੀਂ ਉਹਨਾਂ ਨੂੰ ਵੀ ਕਾਲ ਕਰਕੇ ਪੁੱਛੋਗੇ ਵੀ ਤੁਹਾਡਾ ਓਨਰ ਕੌਣ ਆ। ਸੋ ਇਹ ਗੱਲ ਸਹੀ ਨਹੀਂ ਹੈਗੀ। ਜਿੱਥੇ ਸਾਡੀ ਗਲਤੀ ਆ ਆਪਾਂ ਗਲਤੀ ਮੰਨਾਂਗੇ, ਪਰ ਜਿੱਥੇ ਤੁਸੀਂ ਕਾਲ ਕਰਕੇ ਕਰੈਕਟ ਕਰਨਾ ਆ ਤੇ ਉਹ ਜ਼ਰੂਰ ਤੁਸੀਂ ਬਿਲਕੁਲ ਸਹੀ ਤਰੀਕੇ ਦੇ ਨਾਲ ਕਾਲ ਕਰਕੇ ਕਰੈਕਟ ਕਰਵਾ ਸਕਦੇ ਹੋ। ਸੋ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਜਿਹੜੇ ਸਾਡੇ ਸਰੋਤੇ ਰੱਖਣ, ਤੇ ਅਸੀਂ ਵੀ ਫਿਊਚਰ ਦੇ ਵਿੱਚ ਇਹ ਧਿਆਨ 'ਚ ਰੱਖਾਂਗੇ। ਜੀ ਬਿਲਕੁਲ, ਈਅਰ ਪੁਰਾਣਾ ਸੀਗਾ,
ਖਬਰ ਉਸ ਦੇ ਵਿੱਚ ਝੂਠ ਨਹੀਂ ਸੀਗਾ। ਹਾਂ, ਵੱਖਰੀ ਗੱਲ ਆ ਵੀ ਉਹ ਦੋਨਾਂ ਧਿਰਾਂ ਦੀ ਆਪਸ 'ਚ ਬਾਅਦ 'ਚ ਜੀ ਸੈਟਲਮੈਂਟ ਸੈਟਲਮੈਂਟ ਵੀ ਹੋ ਗਈ। ਜਿਹੜੀ ਕੋਈ ਆ ਸਾਡਾ ਉਹ ਇਦਾਂ ਦਾ ਹੋ ਤਰੀਕਾ ਨਹੀਂ ਸੀ ਵੀ ਕਿਸੇ ਨੂੰ ਐਵੇਂ ਕੋ ਸਾਨੂੰ ਕੀ ਪੁਰਾਣੀ ਖਬਰ ਸਾਂਝੀ ਕਰਨ ਦਾ ਫਾਇਦਾ ਹੋਣਾ। ਉਹ ਤਾਂ ਲੋਟੋ ਦੇ ਨਾਲ ਰਿਲੇਟਡ ਖਬਰ ਸੀ ਤੇ ਉਹ ਸਾਡੇ ਸਾਈਡ ਤੇ ਆ ਗਈ, ਉਹ ਕਰਤੀ ਤੇ ਉਹ ਨੈਚੁਰਲੀ ਜਿਹੜੇ ਨਿਊਜ਼ਪੇਪਰ ਤੋਂ ਪੜ੍ਹੀ ਉੱਥੇ ਜੀਅਰ ਨਹੀਂ ਲਿਖਿਆ ਸੀ, ਜੀ ਡੇਟ ਸੇਮ ਹੀ ਲਿਖੀ ਸੀ April 24। ਜੀ। ਤੇ ਜਾਂਦੇ ਜੇ ਗੱਲ ਕਰਦੇ ਜਾਈਏ ਮਾਰਕੀਟ ਦੀ, ਡਾਓ ਜੋਨ ਦੇ ਵਿੱਚ ਅੱਜ ਗਿਰਾਵਟ ਦਾ ਜਿਹੜਾ ਉਹ ਦੌਰ ਰਿਹਾ। 300 ਤੇ 45 ਪੁਆਇੰਟ ਮਾਰਕੀਟ ਘਟ ਕੇ 33,500 ਤੇ 31 ਪੁਆਇੰਟ ਦੇ ਉੱਤੇ ਬੰਦ ਹੋਈ। S&P 65 ਪੁਆਇੰਟ ਘਟ ਕੇ 4,072 ਤੇ, ਨੈਸਡੈਕ 200 ਤੇ 38 ਪੁਆਇੰਟ ਘਟ ਕੇ 11,799 ਤੇ ਬੰਦ ਹੋਇਆ। ਸੋਨੇ ਦਾ ਭਾਅ $2,009 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 3.41%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 28,343 ਤੇ ਇਥੀਰੀਅਮ 1,868 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 99 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।